ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 23 ਅਗਸਤ ਦਿਨ ਸੋਮਵਾਰ ਤੇ ਮਿੰਟੂ ਗੁਰੂਸਰੇ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਤਾ 209 270 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਦੇ ਟਵਾਲ 559 374 45 41 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ 415 909 0503। ਅਤੇ ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਸੁਪਰੀਮ ਕੋਰਟ ਦੀ ਟਿੱਪਣੀ, ਕਿਹਾ 2 ਹਫ਼ਤਿਆਂ ਦੇ ਵਿੱਚ ਹੱਲ ਕੱਢੇ ਸਰਕਾਰ। ਜੀ ਜੀ, ਦੇਖੋ ਇਹਦੇ ਵਿੱਚ ਜਿਹੜਾ ਮਾਮਲਾ ਹੈ ਉਹ ਇਹ ਆ ਕਿ ਜੋ ਸੜਕਾਂ ਬੰਦ ਹੋਈਆਂ ਨੇ, ਮਤਲਬ ਕਿ ਦਿੱਲੀ ਦੇ ਬਾਹਰੀ ਇਲਾਕੇ ਦੇ ਵਿੱਚ ਕਿਤੇ ਕੁਛ ਇਲਾਕੇ ਤੇ ਦਾ ਲਾ ਲਓ ਕਿ ਸਿੰਘੂ ਆ, ਟਿਕਰੀ ਆ, ਗਾਜ਼ੀਆਬਾਦ ਪ੍ਰਮੁੱਖ ਆ, ਤਾਂ ਇਹ ਜਿਹੜੇ ਰਸਤੇ ਬੰਦ ਆ, ਇਹਨਾਂ ਚੀਜ਼ਾਂ ਨੂੰ ਲੈ ਕੇ ਸੁਣਵਾਈ ਹੋ ਰਹੀ ਸੀਗੀ। ਕਿਉਂਕਿ ਇਸ ਚੀਜ਼ ਨੂੰ ਆਪਾਂ ਇਸ ਚੀਜ਼ ਦੇ ਵਿੱਚ ਰਲਗੱਡ ਨਾ ਕਰ ਬਈਏ ਕਿ ਸ਼ਾਇਦ ਸੁਣਵਾਈ ਜੋ ਕਾਨੂੰਨ ਦੀ ਵਾਜਬੀਅਤ ਆ ਜਾਂ ਗੈਰ ਵਾਜਬੀਅਤ ਆ, ਉਹਦੇ 'ਤੇ ਕਿਤੇ ਹੋ ਰਹੀ ਆ। ਮਤਲਬ ਕਿ ਸੰਵਿਧਾਨਕ ਤੌਰ 'ਤੇ ਕੀ ਕਾਨੂੰਨ ਠੀਕ ਨੇ ਜਾਂ ਗਲਤ ਨੇ, ਇਹ ਸੁਣਵਾਈ ਨਹੀਂ ਹੈ, ਇਹ ਮੈਟਰ ਨਹੀਂ ਹੈ। ਮੈਟਰ ਕੀ ਆ ਕਿ ਜਿਹੜੇ ਰਸਤੇ ਬਲੌਕ ਕੀਤੇ ਗਏ ਨੇ ਲੰਬੇ ਸਮੇਂ ਤੋਂ, ਉਹ ਰਸਤੇ ਖਲਵਾਏ ਜਾਣ। ਸੋ ਇਸ ਕਰਕੇ ਇਹ ਥੋੜ੍ਹਾ ਜਿਹਾ ਨਖੇੜਾ ਕਰ ਲਿਓ ਚੀਜ਼ ਦਾ। ਤਾਂ ਇਹਦੇ ਵਿੱਚ ਹੁਣ ਕੇਂਦਰ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ 2 ਹਫ਼ਤਿਆਂ ਦੇ ਵਿੱਚ ਇਹਦਾ ਹੱਲ ਕੱਢੋ। ਮਤਲਬ ਕਿ ਤੁਸੀਂ ਹੱਲ ਕੱਢਣਾ। ਉਹਨਾਂ ਨੇ ਕਿਸਾਨਾਂ ਨੂੰ ਤਾਂ ਨਹੀਂ ਕਿਹਾ ਕਿ ਭਾਈ ਤੁਸੀਂ ਇੰਨੇ ਸਮੇਂ ਦੇ ਵਿੱਚ ਉੱਠੋ, ਪਰ ਉਹਨਾਂ ਨੇ ਇਹ ਕਿਹਾ ਕਿ ਹਾਂ, ਪ੍ਰੋਟੈਸਟ ਜਿਹੜਾ ਵਾ ਉਹ ਤੁਹਾਡਾ ਅਧਿਕਾਰ ਹੈ, ਪਰ ਤੁਸੀਂ ਸੜਕਾਂ ਨਹੀਂ ਬਲੌਕ ਕਰ ਸਕਦੇ। ਇਹ ਤਾਂ ਅੱਗੇ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਅਨੰਤ ਕਾਲ ਵਾਸਤੇ ਤੁਸੀਂ ਕੋਈ ਰਸਤਾ ਬਲੌਕ ਨਹੀਂ ਕਰ ਸਕਦੇ। ਫਿਰ ਇਹ ਵੀ ਕਿਹਾ ਕਿ ਦੇਖੋ, ਤੁਹਾਡਾ ਪ੍ਰੋਟੈਸਟ ਅਧਿਕਾਰ ਹੈ, ਪਰ ਕਿਸੇ ਦਾ ਲਾਂਘਾ ਟਾਪਾ ਵੀ ਤਾਂ ਅਧਿਕਾਰ ਹੋ ਸਕਦਾ ਹੈ ਨਾ। ਉਹਦੇ ਆਪਣੇ ਅਧਿਕਾਰ ਹੈ, ਜਿਹੜਾ ਤੁਹਾਡੇ ਅਧਿਕਾਰ ਤੋਂ ਪ੍ਰਭਾਵਿਤ ਹੋਵੇ ਤਾਂ ਉਹਦੇ ਵੀ ਅਧਿਕਾਰ ਦਾ ਫਿਰ ਖਿਆਲ ਰੱਖਣਾ ਪਊਗਾ। ਇਹ ਅੱਗੇ ਵੀ ਟਿੱਪਣੀਆਂ ਆਈਆਂ ਨੇ, ਤਾਂ ਬਹਰਹਾਲ ਸੁਪਰੀਮ ਕੋਰਟ ਦਾ ਰੁਖ ਇਸ ਮਾਮਲੇ ਦੇ ਵਿੱਚ ਉਹੀਓ ਆ ਕਿ ਭਾਈ ਤੁਸੀਂ ਇਸ ਤਰ੍ਹਾਂ ਰਸਤੇ ਨਹੀਂ ਜੇ ਬੰਦ ਕਰ ਸਕਦੇ। ਬਹਰਹਾਲ ਹੁਣ 2 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਵਾ ਕੇਂਦਰ ਸਰਕਾਰ ਨੂੰ। ਕੇਂਦਰ ਸਰਕਾਰ ਜਾਂ ਜਿਹੜੇ ਹੋਰ ਨਾਲ ਲੱਗਦੇ ਰਾਜ ਆ, ਜਿਸ ਤਰ੍ਹਾਂ ਹਰਿਆਣਾ ਹੈ ਜਾਂ UP ਹੈ, ਕਿ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਕੋਈ ਇੱਕ ਠੋਸ ਹੱਲ ਇਸ ਮਾਮਲੇ ਦਾ ਕੱਢੋ। ਤਾਂ 20 ਸਤੰਬਰ ਨੂੰ ਹੁਣ ਇਹਦੀ ਸੁਣਵਾਈ ਹੋਏਗੀ। ਵੈਸੇ UP ਸਰਕਾਰ ਨੇ ਅੱਜ ਹਲਫਨਾਮਾ ਵੀ ਦਾਖਲ ਕੀਤਾ। ਇਹਦੇ ਵਿੱਚ ਕਿਹਾ ਗਿਆ ਕਿ ਸਰਕਾਰ ਅਦਾਲਤਾਂ ਦੇ ਆਦੇਸ਼ਾਂ ਦੇ ਤਹਿਤ ਸੜਕਾਂ ਨੂੰ ਰੋਕਣ ਦੇ ਗੈਰ ਕਾਨੂੰਨੀ ਕੰਮ ਉੱਤੇ ਕਿਸਾਨਾਂ ਨੂੰ ਮਨਾਉਣ ਦਾ ਯਤਨ ਕਰ ਰਹੀ ਹੈ। ਜ਼ਿਆਦਾਤਰ ਪ੍ਰਦਰਸ਼ਨਕਾਰੀ ਬਜ਼ੁਰਗ ਕਿਸਾਨ ਹਨ। UP ਸਰਕਾਰ ਨੇ ਅੱਗੇ ਇਸ ਹਲਫਨਾਮੇ ਦੇ ਵਿੱਚ ਜਿਹੜੀ ਗੱਲ ਕਹੀ ਹੈ ਉਹ ਇਹ ਆ ਕਿ ਗਾਜ਼ੀਆਬਾਦ UP ਅਤੇ ਦਿੱਲੀ ਦੇ ਵਿਚਕਾਰ ਮਹਾਰਾਜਪੁਰ ਅਤੇ ਹਿੰਡਨ ਸੜਕਾਂ ਰਾਹੀਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਇਜਾਜ਼ਤ ਦੇਣ ਲਈ ਮੋੜ ਦਿੱਤਾ ਗਿਆ। ਹਿੰਡਨ ਨਹੀਂ ਕਹਾਂਗੇ ਆਪਾਂ, ਹਿੰਡਨ ਹੈ ਸ਼ਾਇਦ ਨਾਲ ਉਹ ਕਹਿੰਦੇ ਨੇ, ਕਿਉਂਕਿ NH 24 ਅਜੇ ਵੀ ਬੰਦ ਹੈ। ਖੈਰ, ਇਹ UP ਸਰਕਾਰ ਦਾ ਕਹਿਣਾ ਆ। ਉਹਨਾਂ ਨੇ ਜਿਹੜਾ ਐਫੀਡੇਵਿਟ ਦਿੱਤਾ ਵਾ ਕਿ ਇੱਕ ਤਾਂ ਵੇਖੋ ਕਿ ਅਸੀਂ ਰਸਤਾ ਡਾਇਵਰਟ ਕੀਤਾ ਹੋਇਆ, ਫਿਰ ਦੂਜਾ ਇਹ ਆ ਕਿ ਬਜ਼ੁਰਗ ਕਿਸਾਨ ਹਨ, ਮਤਲਬ ਕਿ ਕੋਈ ਅਸੀਂ ਸਖਤ ਕਾਰਵਾਈ ਨਹੀਂ ਕਰ ਸਕਦੇ। ਇਹਦੇ ਕਹਿਣ ਦਾ ਅਰਥ ਜ਼ਿਆਦਾ ਇਹੀ ਨਿਕਲੇਗਾ
ਫਿਰ ਇਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਨਿਰੰਤਰ ਮੁਸਲਸਲ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਪਰ ਹੁਣ ਇੱਕ ਵਾਰੀ ਫਿਰ ਉਮੀਦ ਵੱਝਦੀ ਆ ਕਿ ਸ਼ਾਇਦ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰੇ, ਕਿਉਂਕਿ ਹੱਲ ਤਾਂ ਗੱਲਬਾਤ ਦੇ ਵਿੱਚੋਂ ਹੀ ਨਿਕਲਣਾ ਹੈ। ਤੇ ਹੁਣ ਕਿਸਾਨ ਤਾਂ ਕੁਛ ਨਹੀਂ ਬੋਲਣਗੇ ਇਸ ਮੁੱਦੇ ਤੇ, ਕਿਉਂਕਿ ਉਹ ਅੱਗੇ ਕਹਿ ਚੁੱਕੇ ਆ ਕਿ ਦੇਖੋ ਸਾਡਾ ਜਿਉਣ ਮਰਨ ਦਾ ਸਵਾਲ ਹੈ, ਅਸੀਂ ਨਹੀਂ ਉੱਠਣਾ ਭਾਵੇਂ ਕੁਛ ਵੀ ਹੋ ਜਾਏ, ਜਦ ਤੱਕ ਜਿਹੜੇ ਲੋਕਾਂ ਨੇ ਕਾਨੂੰਨ ਬਣਾਏ ਆ ਉਹ ਕਾਨੂੰਨ ਰੱਦ ਨਹੀਂ ਕਰਦੇ ਉਦੋਂ ਤੱਕ ਅਸੀਂ ਜਾਣਾ। ਉਹਨਾਂ ਦਾ ਜਦੋਂ ਵੀ ਤੁਸੀਂ ਪੁੱਛੋਗੇ ਉਹਨਾਂ ਦਾ ਵਰਸ਼ਨ ਲਵੋਗੇ ਤਾਂ ਉਹਨਾਂ ਦਾ ਇਹੀ ਜਵਾਬ ਹੋਏਗਾ। ਬਹਰਹਾਲ ਦੇਖਦੇ ਹਾਂ ਗੱਲਬਾਤ ਅੱਗੇ ਤੁਰਦੀ ਹੈ ਜਾਂ ਨਹੀਂ ਤੁਰਦੀ। ਚਲੋ ਇਹ ਸੁਣਵਾਈਆਂ ਆਪਣੀ ਜਗ੍ਹਾ ਤੇ ਆ। 1 ਸਾਲ ਤਕਰੀਬਨ ਹੋਣ ਨੂੰ ਆਇਆ, ਹੋਰ 2-3 ਮਹੀਨਿਆਂ ਨੂੰ ਸਾਲ ਹੋ ਜਾਣਾ ਦਿੱਲੀ ਦੇ ਵਿੱਚ ਬੈਠੇ ਕਿਸਾਨਾਂ ਨੂੰ। ਮੇਰੇ ਖਿਆਲ ਦੇ ਨਾਲ 2-3 ਮਰਤਬਾ ਸੁਣਵਾਈ ਇਹਨਾਂ ਬਲੋਕੇਜ ਵਾਸਤੇ ਹੋ ਚੁੱਕੀ ਹੈ, ਜਿਹੜੇ ਵੱਖ ਵੱਖ ਥਾਵਾਂ ਤੇ ਬਲੋਕੇਜ ਹੈ ਰੋਡ ਦੇ। ਦੇਖੋ ਸਮੱਸਿਆ ਤੇ ਹੈਗੀ ਹੈ, ਲੋਕਲ ਲੋਕਾਂ ਨੂੰ ਸਮੱਸਿਆ ਤੇ ਹੈਗੀ, ਇਹਦਾ ਕੋਈ ਉਹ ਆਪਾਂ ਕਰ ਹੀ ਨਹੀਂ ਸਕਦੇ ਕਿ ਸਮੱਸਿਆ ਹੋਏਗੀ। ਅਸੀਂ ਨਹੀਂ ਮੁਕਰਦੇ ਸੀ ਕਿਉਂਕਿ ਸਮੱਸਿਆ ਪੈਦਾ ਨਹੀਂ ਹੁੰਦੀ ਜਦੋਂ ਵੀ ਬਲੋਕੇਜ ਵਗੈਰਾ ਹੁੰਦੀ ਹੈ। ਪਰੰਤੂ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਦਾ ਹੱਲ 2 ਹੀ ਤਰੀਕਿਆਂ ਨਾਲ ਹੋ ਸਕਦਾ। ਕੇਂਦਰ ਸਰਕਾਰ ਹੱਲ ਕਰਨਾ ਨਹੀਂ ਚਾਹੁੰਦੀ। ਦੂਜੀ ਚੀਜ਼ ਜਿਹੜੀ ਆ ਕਿ ਮੇਰੇ ਖਿਆਲ ਦੇ ਨਾਲ ਇੰਨੀ ਵਾਰੀ ਸੁਣਵਾਈ ਹੋ ਚੁੱਕੀ ਆ, ਜੇ ਇਹੋ ਜਿਹੀ ਸਮੱਸਿਆ ਹੈ, ਅਧਿਕਾਰ ਨਾਲ ਜੁੜਿਆ ਮਸਲਾ ਹੈ, ਤੇ ਉੱਧਰੋਂ ਲੋਕਾਂ ਦੇ ਵੀ ਅਧਿਕਾਰ ਦਾ ਮਸਲਾ ਹੈ। ਮਤਲਬ ਕਿ ਜੇ ਤੁਸੀਂ ਇਸ ਗੱਲ ਨੂੰ ਲੈ ਕੇ ਚੱਲਦੇ ਹੋ ਤਾਂ ਠੀਕ ਹੈ, ਲੋਕ ਵੀ ਪ੍ਰਭਾਵਿਤ ਹੋ ਰਹੇ ਆ, ਬਈ ਲਾਂਘਾ ਟਾਪਾ ਉਹਨਾਂ ਦਾ ਵੀ ਅਧਿਕਾਰ ਹੈ, ਤਾਂ ਫਿਰ ਸੁਪਰੀਮ ਕੋਰਟ ਨੂੰ ਮੇਰੇ ਖਿਆਲ ਦੇ ਨਾਲ ਇੰਨੇ ਚਿਰ ਦੇ ਵਿੱਚ ਸੁਣਵਾਈ ਕਾਨੂੰਨ ਦੀ ਜਿਹੜੀ ਵੈਧਤਾ ਹੁੰਦੀ ਹੈ, ਜਾਇਜ਼ਤਾ ਹੁੰਦੀ ਹੈ ਜਿਹੜੀ, ਉਹਦੇ ਤੇ ਕਰਨੀ ਚਾਹੀਦੀ। ਮੇਰਾ ਮੰਨਣਾ ਇਹ ਆ ਵਿਅਕਤੀਗਤ ਤੌਰ ਤੇ, ਕਿਉਂਕਿ ਬੜੇ ਜਿਹੜੇ ਕਰੂਸ਼ਲ ਮਾਮਲੇ ਨੇ ਕੁਛ ਇਸ ਤਰ੍ਹਾਂ ਦੇ, ਜਿਵੇਂ 370 ਮਨਸੂਖ ਕੀਤੀ ਗਈ, ਫਿਰ ਇਲੈਕਟੋਰਲ ਬੌਂਡ ਵਾਲਾ ਜਿਹੜਾ ਮਸਲਾ ਸੀਗਾ, ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਬਹੁਤ ਹੀ ਜ਼ਰੂਰੀ ਮਸਲਾਤ ਨੇ, ਜਿਸ ਤਰ੍ਹਾਂ ਇਹਦੇ ਵਿੱਚ ਹੁਣ ਕਿਸਾਨੀ ਬਿੱਲ ਵੀ ਆ ਗਏ, ਕਿ ਇਹ ਜਿਹੜੇ ਆ ਬਹੁਤ ਲੰਬੇ ਸਮੇਂ ਵਾਸਤੇ ਉੱਥੇ ਪੈਂਡਿੰਗ ਪੈ ਰਹੇ ਨੇ, ਜਦ ਕਿ ਇਹਨਾਂ ਦੇ ਨਾਲ ਦੇਸ਼ ਪ੍ਰਭਾਵਿਤ ਹੋ ਰਿਹਾ। ਤਾਂ ਜਿਹੜੇ ਮੁੱਦੇ, ਜਿਹੜੇ ਨੁਕਤੇ, ਜਿਹੜੇ ਕਾਨੂੰਨ ਇੱਕ ਕਹਿ ਲਓ ਕਿ ਬਹੁਤ ਵੱਡੇ ਵਰਗ ਨੂੰ ਨਹੀਂ, ਇਸ ਤਰ੍ਹਾਂ ਕਹਿ ਲਓ ਕਿ ਦੇਸ਼ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰ ਰਹੇ ਆ, ਤਾਂ ਮੇਰੇ ਖਿਆਲ ਦੇ ਨਾਲ ਉਹਨਾਂ 'ਤੇ ਸੁਣਵਾਈ ਛੇਤੀ ਹੋਣੀ ਚਾਹੀਦੀ ਸੀ। ਪਤਾ ਲੱਗ ਜਾਂਦਾ, ਮੁੱਢ ਇੱਥੋਂ ਤੁਰਦਾ ਕਿ ਹਾਂ ਕੀ ਇਹ ਕਾਨੂੰਨ ਜਾਇਜ਼ ਹੈਗੇ ਨੇ, ਕੀ ਇਹ ਕਾਨੂੰਨ ਭਾਈ ਜਾਇਜ਼ ਨਹੀਂ ਹੈਗੇ, ਇਸ ਗੱਲ 'ਤੇ ਮੋਹਰ ਲੱਗ ਜਾਂਦੀ ਤਾਂ ਬਹੁਤ ਸੌਖਾ ਹੋ ਜਾਂਦਾ। ਖੈਰ ਹੁਣ ਗੱਲ ਇਹ ਹੈ ਕਿ ਪਤਾ ਨਹੀਂ ਕਹਾਣੀ ਕਿੱਧਰ ਨੂੰ ਜਾਏਗੀ, ਸਮਝ ਤੋਂ ਪਰੇ ਦੀ ਗੱਲ ਹੈ। ਪਰ ਮੰਨ ਲਓ 2 ਹਫ਼ਤਿਆਂ 'ਚੋਂ ਕੁਛ ਰਸਤਾ ਨਹੀਂ ਨਿਕਲਦਾ, ਕੋਈ ਰਾਹ ਨਹੀਂ ਨਿਕਲਦਾ, ਉਸ ਤੋਂ ਬਾਅਦ ਫਿਰ ਇਹ ਜਾ ਕੇ ਉੱਥੇ ਬਹੁਤ ਸੌਖਤਾ ਦੇ ਨਾਲ ਕਹਿ ਦੇਣਗੇ ਕਿ ਭਾਈ ਇੱਦਾਂ ਆ ਕਿ ਉਹ ਨਹੀਂ ਮੰਨਦੇ, ਉਹ ਹੱਠ ਕਰ ਰਹੇ ਨੇ, ਅਸੀਂ ਗੱਲਾਂ ਬਾਤਾਂ ਅੱਗੇ ਵੀ ਕੀਤੀਆਂ, ਹੁਣ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਪ੍ਰਪੋਜ਼ਲ ਭੇਜੋ, ਤਾਂ ਤੁਸੀਂ ਇੱਦਾਂ ਕਰੋ, ਕੋਈ ਆਰਡਰ ਕਰ ਦਿਓ। ਇਹ ਵੀ ਹੋ ਸਕਦਾ ਕਿ ਇਹੋ ਜਿਹਾ ਹੱਥ ਕੰਡਾ ਵੀ ਅਪਣਾਇਆ ਜਾਵੇ ਕਿ ਇੱਕ ਵਾਰੀ ਸੁਪਰੀਮ ਕੋਰਟ ਦੇ ਆਰਡਰ ਕਰਾ ਲਏ ਜਾਣ ਯੂਪੀ ਇਲੈਕਸ਼ਨ ਤੋਂ ਪਹਿਲਾਂ, ਤੇ ਫਿਰ ਉਹਦੇ ਵਿੱਚ ਕੇਂਦਰ ਸਰਕਾਰ ਬਹੁਤ ਹੱਦ ਤੱਕ ਕਹਿ ਲਓ ਕਿ ਕਿਸਾਨਾਂ ਦੇ ਉਲਟ ਪ੍ਰੋਪੇਗੈਂਡਾ ਜਿਹੜਾ ਖੜਾ ਕਰ ਸਕਦੀ ਹੈ, ਜਿਵੇਂ ਕਿ ਅੱਗੇ ਉਹ ਕਰਨ ਦਾ ਯਤਨ ਕਰਦੀ ਵੀ ਰਹੀ ਹੈ। ਉਹਦੇ 'ਚ ਤੇ ਵਾਰ-ਵਾਰ ਜੇ ਆਪਾਂ ਕਹੀਏ ਕੋਸ਼ਿਸ਼ਾਂ ਹੋਈਆਂ, ਅਸਫਲ ਹੋਈਆਂ ਨੇ ਵੈਸੇ ਹੁਣ ਤੱਕ। ਜੀ ਜੀ ਜੀ। ਅਗਲੀ ਗੱਲ ਕਰ ਲਈਏ, ਡੇਰੇਦਾਰ ਦਾ ਮੇਲ ਮਿਲਾਪ, ਹਰਿਆਣਾ ਪੁਲਿਸ ਦਾ DSP ਸਸਪੈਂਡ। ਹਾਂਜੀ, ਇਹ ਦੇਖੋ ਉਹੀ ਮਸਲਾ ਸੀਗਾ ਜਿਹਦੇ ਵਿੱਚ ਡੇਰੇਦਾਰ ਨੂੰ ਏਮਸ 'ਚ ਜਿੱਦਣ ਲਿਆਂਦਾ ਗਿਆ, ਤੁਹਾਨੂੰ ਯਾਦ ਹੋਣਾ ਸਾਰਿਆਂ ਨੂੰ ਕਿ ਇੱਕ ਵਾਰੀ ਏਮਸ ਦੇ ਵਿੱਚ ਲਿਆਂਦਾ ਗਿਆ ਸੀਗਾ, ਤਾਂ ਉੱਥੇ ਚੈੱਕਅਪ ਵਾਸਤੇ ਜਦੋਂ ਇਹਨੂੰ ਆਉਂਦਾ ਸੀਗਾ, ਤੇ ਉਸ ਤੋਂ ਬਾਅਦ ਜਦੋਂ ਵਾਪਸ ਖੜਿਆ ਜਾ ਰਿਹਾ ਸੀ, ਵਾਪਸ ਲਿਜਾਇਆ ਜਾ ਰਿਹਾ ਸੀਗਾ, ਤਾਂ ਉਸ ਵੇਲੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ DSP ਸੀਗਾ, ਮਤਲਬ ਕਿ ਇਹ ਗਾਰਦ ਬੋਲਦੇ ਇਹਨੂੰ, ਗਾਰਦ ਲੱਗੀ ਸੀ ਜਿਹੜੀ, ਗਾਰਦ ਦੇ ਵਿੱਚ 2 ਸਿਪਾਹੀ ਵੀ ਹੋ ਸਕਦੇ, 200 ਸਿਪਾਹੀ ਵੀ ਹੋ ਸਕਦੇ ਆ, ਕਿ ਗਾਰਦ ਲੱਗੀ ਹੈ, ਉਹ ਇਹਨੂੰ ਜੇਲ੍ਹ ਦੇ ਭਾਸ਼ਾ ਦੇ ਵਿੱਚ ਗਾਰਦ ਹੀ ਕਿਹਾ ਜਾਂਦਾ। ਤਾਂ ਗਾਰਦ ਦੀ ਜਿਹੜੀ ਅਗਵਾਈ ਕਰ ਰਿਹਾ ਸੀ ਉਹ DSP ਰੈਂਕ ਦਾ ਅਧਿਕਾਰੀ ਸੀਗਾ। ਤਾਂ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਮੰਨ ਲਓ ਇੱਕ ਗਰੁੱਪ ਹੈ ਗਾਰਦ ਦਾ, 5 ਜਣੇ 10 ਜਣੇ, ਤਾਂ ਉਹਦੇ 'ਚ ਜਿਹੜਾ ਉੱਚ ਰੈਂਕ ਦਾ ਬੰਦਾ ਹੋਏਗਾ ਅਕਸਰ ਉਹ ਉਹਨੂੰ ਲੀਡ ਕਰਦਾ ਹੈ। ਇਸ ਤਰ੍ਹਾਂ ਇੱਕ ਬੰਦੇ ਦੀ ਡਿਊਟੀ ਲੱਗ ਜਾਂਦੀ ਹੈ ਕਿ ਤੂੰ ਸਾਰਾ ਕੁਛ ਚੈੱਕ ਕਰਨਾ ਵਾ, ਤੇ ਉਸ DSP ਨੇ ਕਹਿੰਦੇ ਆ, ਇੱਕ ਤੇ ਇਹ ਆ ਕਿ ਜਿਹੜਾ ਤੈਅ ਰੂਟ ਸੀਗਾ ਉਹਨੂੰ ਚੇਂਜ ਕੀਤਾ ਵਾ। ਦੂਸਰਾ ਦੋਸ਼ ਇਹ ਕਿ ਰਸਤੇ ਦੇ ਵਿੱਚ ਅਣਅਧਿਕਾਰਤ ਤੌਰ 'ਤੇ, ਕਿਉਂਕਿ ਅਧਿਕਾਰਤ ਤੌਰ 'ਤੇ ਉਸ ਦਿਨ ਵੀ ਆਪਾਂ ਗੱਲਬਾਤ ਕਰ ਰਹੇ ਸੀਗੇ
ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਹੁਤ ਹੱਦ ਤੱਕ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਮਨਾਹੀ ਹੁੰਦੀ ਹੈ, ਔਰ ਖਾਸ ਤੌਰ ਜੀ। 'ਤੇ ਇਹੋ ਜਿਹੇ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ। ਤਾਂ ਦੂਸਰਾ ਇਲਜ਼ਾਮ ਇਹ ਲੱਗਾ ਕਿ ਇਹਨਾਂ ਨੇ ਨਾ ਸਿਰਫ ਰੂਟ ਬਦਲਿਆ ਵਾ, ਬਲਕਿ ਜੋ ਕਹਿ ਲਓ ਕਿ ਸੈਂਸਿਟਿਵ ਰੂਟ ਸੀਗਾ ਉਹਦੇ ਵਿੱਚ ਬਦਲਾਅ ਕਰਨ ਤੋਂ ਇਲਾਵਾ ਕਈ ਥਾਵਾਂ 'ਤੇ ਗੈਰ ਜ਼ਰੂਰੀ ਸਟਾਪੇਜ ਵੀ ਹੋਇਆ। ਮਤਲਬ ਕਿ ਇਹ ਖੜੇ ਆ, ਔਰ ਡੇਰੇਦਾਰ ਨੂੰ, ਡੇਰਾ ਮੁਖੀ ਨੂੰ DSP ਨੇ ਆਪਣੀ ਪਰਸਨਲ ਗੱਡੀ 'ਚ ਬਿਠਾਇਆ ਹੋਇਆ। ਔਰ ਇਸੇ ਦਰਮਿਆਨ ਦੋ ਜਨਾਨੀਆਂ ਚੜ੍ਹੀਆਂ ਨੇ, ਜਿਨ੍ਹਾਂ ਬਾਰੇ ਦੇਖੋ ਡੇਰੇ ਦੇ ਸੂਤਰ ਤਾਂ ਦੱਸਦੇ ਆ ਕਿ ਭਾਈ ਇਹ ਜਨਾਨੀਆਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਬੇਟੀਆਂ ਨੇ, ਮਤਲਬ ਕਿ ਡੇਰੇ ਵਾਲਾ ਜਾਂ ਡੇਰੇ ਵਾਲੇ ਦੇ ਜਿਹੜੇ ਪਰਿਵਾਰ ਨੇ ਕਿ ਉਹਨਾਂ ਦੀਆਂ ਬੇਟੀਆਂ ਸੀ ਦੋ। ਹੁਣ ਪਤਾ ਨਹੀਂ, ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ। ਵੈਸੇ ਹੈਰਾਨਗੀ ਵਾਲੀ ਗੱਲ ਹੈ, ਬੜਾ ਸੈਂਸਿਟਿਵ ਮੁੱਦਾ ਬਣ ਜਾਂਦਾ ਕਿ ਜੇ ਉਹਦੀਆਂ ਬੇਟੀਆਂ ਨੇ ਤਾਂ ਪੁਲਿਸ ਨੂੰ ਵੈਰੀਫਾਈਡ ਕਰਕੇ ਚੀਜ਼ ਕਲੀਅਰ ਕਰਨੀ ਚਾਹੀਦੀ ਹੈ, ਠੀਕ ਹੈ ਨਾ। ਕਿਉਂਕਿ ਇੱਕ ਬੰਦੇ ਤੇ ਹੁਣ ਗਾਜ਼ ਤਾਂ ਡਿੱਗ ਪਈ ਉਸ DSP ਤੇ, ਜਿਵੇਂ ਮੈਂ ਕਿਹਾ ਕਿ ਉਹ ਗਾਰਡ ਨੂੰ ਲੀਡ ਕਰ ਰਿਹਾ ਸੀਗਾ ਉਸ ਟਾਈਮ, ਉਹਨੂੰ ਤਾਂ ਇਹਨਾਂ ਨੇ ਸਸਪੈਂਡ ਕਰ ਦਿੱਤਾ। ਪਰ ਘੱਟੋ ਘੱਟ ਇਹ ਇਨਫੋਰਮੇਸ਼ਨ ਤੇ ਦਿੱਤੀ ਜਾਵੇ ਨਾ। ਦੋ ਚੀਜ਼ਾਂ ਹਿਡਨ ਨੇ ਇਹਦੇ ਵਿੱਚ। ਹਿਡਨ ਆਪਾਂ ਅੱਗੇ ਗੱਲ ਕਰਕੇ ਹਟੇ ਹਾਂ, ਜੋ ਰਸਤਾ ਹਿਡਨ, ਤੁਹਾਨੂੰ ਪਤਾ ਲੁਕਵਾਂ ਮਾਮਲਾ, ਦੋ ਚੀਜ਼ਾਂ ਹਿਡਨ ਰੱਖ ਲਈਆਂ ਗਈਆਂ। ਇੱਕ ਤੇ ਇਹ ਆ ਕਿ ਵੇਖੋ DSP ਰੈਂਕ ਦਾ ਅਧਿਕਾਰੀ ਆਪਣੇ ਪੱਧਰ ਤੇ ਰਿਸਕ ਨਹੀਂ ਲੈ ਸਕਦਾ, ਕਿਉਂਕਿ ਵਿੱਚ ਚਰਚਾ ਇਹ ਚੱਲੀ ਕਿ ਚੰਡੀਗੜ੍ਹ ਤੋਂ ਇੱਕ ਫੋਨ ਆਇਆ। ਉਹ ਚੰਡੀਗੜ੍ਹ ਤੋਂ ਫੋਨ ਕਰਨ ਵਾਲਾ ਕੌਣ ਸੀਗਾ, ਇਹ ਇੱਕ ਲੁਕਵਾਂ ਪੱਖ ਹੈ ਕਹਾਣੀ ਦਾ। ਔਰ ਦੂਜਾ, ਜਿਵੇਂ ਮੈਂ ਕਿਹਾ ਕਿ ਉਹ ਔਰਤਾਂ ਕਿਹੜੀਆਂ ਸੀ, ਉਹ ਬੀਬੀਆਂ ਕੌਣ ਸੀ, ਜੇ ਇਹਦੇ ਬਾਰੇ ਸਪਸ਼ਟ ਹੋ ਗਿਆ ਹੈ ਤੇ ਤਦ ਹੀ ਕਾਰਵਾਈ ਹੋਈ ਹੈ ਨਾ ਕਿ ਹਾਂ ਭਾਈ ਇਹਨਾਂ ਨੇ ਰਸਤੇ ਦੇ ਵਿੱਚ ਇਸ ਤਰ੍ਹਾਂ ਗੱਡੀ 'ਚ ਜਿਹੜੇ ਮਤਲਬ ਕਿ ਕਦੇ ਬਣ ਹੀ ਨਹੀਂ ਸਕਦੇ ਇਸ ਤਰ੍ਹਾਂ ਦੇ ਮਾਮਲੇ, ਉਹਦੇ ਵਿੱਚ ਬੀਬੀਆਂ ਬਿਠਾਈਆਂ ਗਈਆਂ ਗੱਡੀ ਦੇ ਵਿੱਚ, ਤਾਂ ਉਹ ਘੱਟੋ ਘੱਟ ਸਾਫ਼ ਤਾਂ ਹੋਵੇ ਨਾ ਕਿ ਕੌਣ ਸੀ। ਖੈਰ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਈ ਆ ਤੇ ਦੂਜਿਆਂ ਨੂੰ ਵੀ ਥੋੜ੍ਹਾ ਸੁਚੇਤ ਹੋਣਾ ਚਾਹੀਦਾ। ਵੈਸੇ ਇਹ ਤੇ ਗਾਜ਼ DSP ਤੇ ਡਿੱਗੀ ਆ, ਜੇ ਚਾਹੁੰਦੇ ਤੇ ਹੋਰ ਵੀ ਗਾਜ਼ਾਂ ਬੜੀ ਥਾਂ ਤੇ ਡਿੱਗਣੀਆਂ ਸੀ, ਪਰ ਗਾਜ਼ ਆਪਣੇ ਤੇ ਵੀ ਨਾ ਡਿੱਗ ਪਵੇ, ਕਿਉਂਕਿ ਮਸਲਾ ਤੇ ਸਰਕਾਰ ਦੇ ਨਾਲ ਜੁੜਿਆ ਨਾ, ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਉਹਦਾ ਇੱਕ ਮੈਡੀਕਲ ਟੂਰਿਜ਼ਮ ਕੀਤਾ ਜਾ ਰਿਹਾ। ਪਰ ਉਹਦੇ ਵਿੱਚ ਠੀਕ ਹੈ, ਚਲੋ ਬਿਮਾਰ ਸ਼ਮਾਰ ਵੀ ਮੰਨ ਲਓ ਕਈ ਵਾਰ ਹੋ ਜਾਂਦਾ ਬੰਦਾ, ਕੋਈ ਇਹਦੇ 'ਚ ਉਹ ਨਹੀਂ ਹੈਗੇ, ਗਾਰਦਾਂ ਲੱਗਦੀਆਂ ਨੇ, ਅਕਸਰ ਲੱਗਦੀਆਂ ਨੇ। ਪਰ ਇਹ ਆ ਕਿ ਇਸ ਦੇਸ਼ ਦੇ ਵਿੱਚ ਤੁਸੀਂ ਸਪਸ਼ਟ ਤੌਰ 'ਤੇ ਵਿਖਾ ਰਹੇ ਹੋ ਕਿ ਚਾਹੇ ਕੋਈ ਬਲਾਤਕਾਰੀ ਆ, ਚਾਹੇ ਕੋਈ ਕਾਤਲ ਆ, ਚਾਹੇ ਕੋਈ ਜਿੱਦਾਂ ਮਰਜ਼ੀ ਕਰਪਸ਼ਨ ਕਰਨ ਵਾਲਾ ਕਰਪਟ ਆਦਮੀ ਆ, ਤਾਂ ਇੱਥੇ ਉਹਨੂੰ ਟਰੀਟ ਦੋ ਤਰੀਕਿਆਂ ਨਾਲ ਕੀਤਾ ਜਾਂਦਾ। ਜੇ ਤਾਂ ਮਤਲਬ ਕਿ ਗਰੀਬ ਹੈ ਬੰਦਾ ਹੋਰ ਤਰੀਕੇ ਨਾਲ, ਜੇ ਕੋਈ ਰਸੂਖਦਾਰ ਹੈ ਉਹ ਹੋਰ ਤਰੀਕੇ ਨਾਲ, ਪਰ ਗੁਨਾਹ ਤੇ ਗੁਨਾਹ ਹੀ ਆ ਨਾ, ਕਾਇਦਾ ਤੇ ਕਾਇਦਾ ਹੀ ਆ। ਇਸ ਮਾਮਲੇ ਦੇ ਵਿੱਚ ਵੀ ਇਹ ਜਿਹੜੀਆਂ ਹਿਡਨ ਰਹਿ ਗਈਆਂ ਨੇ ਚੀਜ਼ਾਂ, ਉਹ ਇਸ ਗੱਲ ਵੱਲ ਇਸ਼ਾਰਾ ਨਹੀਂ ਕਰਦੀਆਂ। ਐਵੇਂ ਇਸ਼ਾਰਾ ਵਾਲੀ ਤਾਂ ਗੱਲ ਹੀ ਨਹੀਂ ਹੈਗੀ, ਮਤਲਬ ਕਿ ਪੂਰਾ ਕਰਾਰਾ ਮਸਲਾ ਹੀ ਕਰ ਦਿੰਦੀਆਂ ਨੇ ਕਿ ਹਾਂ ਭਾਈ ਸਾਰਾ ਕੁਛ ਰਲ ਮਿਲ ਕੇ ਕੀਤਾ ਜਾਂਦਾ। ਸਪਸ਼ਟਤਾ ਸੀਗੀ, ਹਰ ਵਾਰੀ ਇੱਦਾਂ ਦੇ ਕੇਸ ਜਿਹੜੇ ਆ ਉਸ ਨੂੰ ਪੁਸ਼ਟ ਕਰਕੇ ਚੱਲ ਜਾਂਦੇ ਆ ਵੀ ਭਾਈ ਵਾਕਿਆ ਹੀ ਇਹ ਗੱਲ ਸੱਚੀ ਆ, ਕੋਈ ਇਸ ਦੇ ਵਿੱਚ ਝੂਠ ਨਹੀਂ ਆ, ਵੀ ਦੋ ਵੱਖੋ ਵੱਖਰੇ ਮਾਪਦੰਡ ਜਿਹੜੇ ਆ ਇਹ ਹੈਗੇ ਹੀ ਹੈਗੇ ਨੇ। ਕੁੰਵਰ ਵਿਜੇ ਪ੍ਰਤਾਪ ਨੇ ਕੀਤਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ। ਹਾਂਜੀ, ਦੇਖੋ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਇਹ ਜਿਹੜਾ ਰੁਖ ਕੀਤਾ ਆ ਉਹ ਹਾਈ ਕੋਰਟ ਦੇ ਵਿੱਚ ਹੀ ਕੀਤਾ ਹੈ। ਹਾਈ ਕੋਰਟ ਦੀ ਮਤਲਬ ਕਿ ਡਬਲ ਬੈਂਚ ਦੇ ਕੋਲ ਇਹਨਾਂ ਨੇ ਜਾ ਕੇ ਤੇ ਚੈਲੰਜ ਕੀਤਾ ਉਸ ਫੈਸਲੇ ਨੂੰ ਜੋ ਆਇਆ ਸੀ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਉਲਟ। ਹਾਲਾਂਕਿ ਦੇਖੋ ਖੁੱਲ੍ਹ ਕੇ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਕੁਛ ਗੱਲਾਂ ਨਹੀਂ ਕੀਤੀਆਂ। ਹੁਣ ਸਿਆਸਤਦਾਨ ਬਣ ਗਏ, ਤੁਹਾਨੂੰ ਪਤਾ ਇਹ ਉਹ ਥੋੜ੍ਹਾ ਜਿਹਾ ਬੋਲ ਜਾਂਦੇ ਨੇ, ਥੋੜ੍ਹਾ ਜਿਹਾ ਅਟਕ ਜਾਂਦੇ ਨੇ, ਥੋੜ੍ਹਾ ਜਿਹਾ ਭੇਤ ਖੋਲ੍ਹ ਜਾਂਦੇ ਨੇ, ਥੋੜ੍ਹਾ ਜਿਹਾ ਭੇਤ ਰੱਖ ਜਾਂਦੇ। ਮਤਲਬ ਕਿ ਸਿਆਸਤਦਾਨਾਂ ਦੇ ਵਿੱਚ ਬਹਿ ਕੇ ਤੁਹਾਨੂੰ ਪਤਾ ਹੀ ਹੈ ਖਰਬੂਜੇ ਨੂੰ ਖਰਬੂਜਾ ਰੰਗ ਫੜਾਈ ਦਿੰਦਾ। ਖੈਰ ਉਹ ਇੰਨਾ ਕੁ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਪਾਨ ਚੜਿਆ ਵਾ। ਖੈਰ ਮਾਮਲਾ ਇਹਨਾਂ ਨੇ ਹਾਈ ਕੋਰਟ ਖੜਿਆ ਵਾ, ਪਰ ਜਿੰਨੀ ਕੁ ਗੱਲ ਸਪਸ਼ਟ ਕੀਤੀ ਆ ਉਹ ਇਹੋ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਡੀਕਦੇ ਰਹੇ ਕਿ ਸਰਕਾਰ ਸ਼ਾਇਦ ਜਾਏਗੀ, ਨਹੀਂ ਗਏ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਖੁਦ ਚਲੇ ਗਏ। ਮਤਲਬ ਕਿ ਖੁਦ ਉਹ ਕੇਸ ਨਹੀਂ ਲੜ ਰਹੇ, ਵੈਸੇ ਤਾਂ ਤੁਹਾਨੂੰ ਪਤਾ ਉਹ ਵਕੀਲ ਵੀ ਨੇ, ਤੇ ਉੱਥੇ ਹੁਣ ਚਲੋ ਇਹ ਕੇਸ ਲੜਨਗੇ। ਇਹਦੇ ਪਿੱਛੇ ਦੋ ਗੱਲਾਂ ਨੇ ਜਿਹੜੀਆਂ ਸਪਸ਼ਟ ਤੌਰ ਤੇ ਸਮਝਣੀਆਂ ਸੌਖੀਆਂ ਵੀ ਨੇ ਤੇ ਜ਼ਰੂਰੀ ਵੀ ਨੇ ਮੇਰੇ ਖਿਆਲ ਦੇ ਨਾਲ। ਇੱਕ ਤੇ ਇਹ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜੇ ਨਾ ਚੈਲੰਜ ਕਰਦੇ ਰਾਜਨੀਤੀ ਦੇ ਵਿੱਚ ਅਗਾਂਹ ਜਾ ਕੇ ਸਵਾਲ ਉੱਠਣੇ ਸੀ। ਦੂਜਾ ਇਹ ਆ
ਕਿ ਦੇਖੋ ਉਸ ਜੱਜਮੈਂਟ ਨੂੰ ਜੇ ਤੁਸੀਂ ਪੜ੍ਹੋਗੇ, ਤਕਰੀਬਨ ਲਾ ਲਓ ਕਿ 80-90 ਪੇਜ ਦੀ ਉਹ ਜਿਹੜੀ ਜੱਜਮੈਂਟ ਦਿੱਤੀ ਗਈ ਆ, ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਾਰੇ ਨਿੱਜੀ ਤੌਰ ਤੇ ਵੀ ਕੁਝ ਟਿੱਪਣੀਆਂ ਨੇ। ਸੋ ਇਹ ਟਿੱਪਣੀਆਂ ਕੱਲ੍ਹ ਨੂੰ ਤੁਹਾਨੂੰ ਪਤਾ ਉਹਨਾਂ ਨੇ ਇਲੈਕਸ਼ਨ 'ਚ ਉਤਰਨਾ ਵਾ, ਅੰਮ੍ਰਿਤਸਰ ਤੋਂ ਹੀ ਉਹ ਇਲੈਕਸ਼ਨ ਲੜਨਗੇ, ਤਾਂ ਫਿਰ ਜਿਹੜੇ ਵਿਰੋਧੀ ਹੁੰਦੇ ਆ ਨਾ, ਉਹ ਇਹੋ ਜਿਹਾ ਮੌਕਾ ਖਾਸ ਤੌਰ 'ਤੇ ਜਿਹੜਾ ਇਲੈਕਸ਼ਨ ਦਾ ਹੋਵੇ, ਔਰ ਇਸ ਤੋਂ ਇਲਾਵਾ ਮੁੱਦਾ ਵੀ ਇੱਕ ਸੈਂਸਿਟਿਵ ਮੁੱਦੇ ਨਾਲ ਜੁੜਦਾ ਹੋਵੇ, ਤਾਂ ਫਿਰ ਉਹਦਾ ਲਾਹਾ ਲੈ ਸਕਦੇ ਆ। ਤਾਂ ਇੱਕ ਯਤਨ ਹੋ ਸਕਦਾ ਆ, ਇਸ ਕਰਕੇ ਵੀ ਕੀਤਾ ਗਿਆ ਹੋਵੇ ਕਿ ਜਿਹੜੇ ਉਹ ਨਿੱਜੀ ਸ਼ਬਦ ਨੇ ਜੋ ਮਤਲਬ ਕਿ ਟਿੱਪਣੀਆਂ ਕੀਤੀਆਂ ਗਈਆਂ ਨੇ ਕੋਰਟ ਵੱਲੋਂ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਹਟਾ ਲਿਆ ਜਾਵੇ। ਜਿਹੜਾ ਪਹਿਲਾ ਫੈਸਲਾ ਆ ਉਹਨੂੰ ਕੁਐਸ਼ ਵੀ ਕਰਵਾ ਲਿਆ ਜਾਵੇ। ਮਤਲਬ ਕਿ ਇਸ ਤਰ੍ਹਾਂ ਦਾ ਹੋ ਸਕਦਾ, ਉਹਨਾਂ ਨੇ ਇਸ਼ਾਰਾ ਵੀ ਦਿੱਤਾ ਵੈਸੇ ਆਪਣੀ ਦੂਜੀ ਚੀਜ਼। ਦੂਜੀ ਇਹ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ, ਵੈਸੇ ਦੋ ਗੱਲਾਂ ਕਲੀਅਰ ਹੋ ਗਈਆਂ, ਪਰ ਦੂਜੀ ਇੱਕ ਹੋਰ ਵੱਡੀ ਖਬਰ ਵੀ ਹੈਗੀ ਆ। ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਇੱਕ ਖੁਲਾਸਾ ਹੋਰ ਵੀ ਕਰ ਦਿੱਤਾ ਇਸ ਤੋਂ ਇਲਾਵਾ। ਵੈਸੇ ਉਹ ਰਾਜਨੀਤਿਕ ਬੰਦੇ ਬਣ ਗਏ ਆ, ਖੁਲਾਸੇ ਹੁੰਦੇ ਰਹਿਣਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਤੇ ਉਹਨਾਂ ਦੇ ਕੋਲ ਤੇ ਬਹੁਤ ਕੁਛ ਹੈ ਨਾ। ਮੇਰੇ ਖਿਆਲ ਦੇ ਨਾਲ ਲਾ ਲਓ ਕਿ ਮਾਝੇ ਦੀ ਰਾਜਨੀਤੀ ਦੇ ਵਿੱਚ ਚੰਗੇ ਧਮਾਕੇ ਹੋਣਗੇ ਜਦੋਂ ਇਹ ਖੁੱਲ੍ਹ ਕੇ ਬੋਲਣਗੇ, ਸਟੇਜਾਂ 'ਤੇ ਖਾਸ ਤੌਰ 'ਤੇ ਕੰਪੇਨ ਦੇ ਵਿੱਚ ਜਦੋਂ ਉਤਰਨਗੇ। ਅੱਛਾ, ਇਹਨਾਂ ਨੇ ਜਿਹੜੀ ਗੱਲ ਕਹੀ ਆ ਦੂਸਰੀ, ਉਹ ਖੁਲਾਸੇ ਦੇ ਰੂਪ ਦੇ ਵਿੱਚ ਇਉਂ ਆ, ਇਹਨਾਂ ਨੇ ਕਿਹਾ ਕਿ ਇਹਨਾਂ ਦਾ ਆਪਸ ਦੇ ਵਿੱਚ ਗੁੱਝਾ ਸਮਝੌਤਾ ਹੋ ਗਿਆ, ਅਕਾਲੀਆਂ ਦਾ ਤੇ ਕਾਂਗਰਸੀਆਂ ਦਾ, ਤੇ ਰਣਨੀਤੀਕਾਰ, ਉਹਨਾਂ ਨੇ ਥੋੜ੍ਹਾ ਜਿਹਾ ਇਸ਼ਾਰਾ ਕੀਤਾ ਕਿ ਰਣਨੀਤੀਕਾਰ ਇਹਨਾਂ ਦਾ ਵਿੱਚ ਵਿਚੋਲਾ ਬਣਿਆ ਵਾ। ਵੈਸੇ ਚੇਤੇ ਰੱਖਣਯੋਗ ਗੱਲ ਇਹ ਆ, ਕਿਉਂਕਿ ਇਹ ਤੇ ਰਾਜਨੀਤਿਕ ਬੰਦੇ ਇਲਜ਼ਾਮ ਤਰਾਸ਼ੀ ਕਰਦੇ ਰਹਿਣਗੇ। ਚੇਤੇ ਰੱਖਣਯੋਗ ਗੱਲ ਇਹ ਆ ਕਿ ਜੇ ਉਧਰ ਪੀਕੇ ਦੀ ਟੀਮ ਲੱਗੀ ਆ, ਤੇ ਇੱਧਰ ਵੀ ਅਕਾਲੀ ਦਲ ਵੱਲ ਅੱਜ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਚੱਲ ਰਹੇ ਨੇ, ਤਾਂ ਉਹ ਤਕਰੀਬਨ ਕਾਪੀ ਆ, ਕਿਉਂਕਿ ਪੀਕੇ ਦਾ ਸਾਥੀ ਹੀ ਇੱਧਰ ਇਹਨਾਂ ਦੀ ਰਣਨੀਤੀ ਕਰਦਾ। ਇਹ ਯਾਦ ਰੱਖਣਯੋਗ ਗੱਲ ਹੈ। ਅੱਛਾ, ਹੁਣ ਇਹ ਕਹਿੰਦੇ ਆ ਕਿ ਇਹਨਾਂ ਨੇ ਆਪਸ ਦੇ ਵਿੱਚ ਮਤਲਬ ਕਿ ਸਮਝੌਤਾ ਕਰ ਲਿਆ। ਸਮਝੌਤੇ ਤੋਂ ਭਾਵ ਕੀ ਕਿ ਦੇਖੋ, ਜਿੱਥੇ ਮਤਲਬ ਕਿ ਅਸੀਂ ਕਮਜ਼ੋਰ ਆ, ਤੀਜੀ ਧਿਰ ਕਿਤੇ ਭਾਰੀ ਪੈਂਦੀ ਆ, ਤੇ ਉੱਥੇ ਆਪਸ ਦੇ ਵਿੱਚ ਫੈਸਲਾ ਕਰ ਲਿਆ ਜਾਵੇ ਕਿ ਇੱਥੇ ਅਸੀਂ ਤੁਹਾਨੂੰ ਜਿਤਾਉਣਾ, ਇੱਥੇ ਦੂਜੇ ਨੂੰ ਜਿਤਾਉਣਾ। ਮਤਲਬ ਕਿ ਇਹੋ ਜਿਹਾ ਉਹਨਾਂ ਨੇ ਇੱਕ ਇਸ਼ਾਰਾ ਕੀਤਾ। ਔਰ ਇਹਦੇ ਬਾਰੇ ਪੱਤਰਕਾਰ ਨੌਜਵਾਨ ਮੁੰਡਾ, ਉਹ ਕਾਫੀ ਤੇਜ਼ ਆ, ਉਹਨੇ ਸਵਾਲ ਕੀਤਾ। ਉਹਨੇ ਆਖਿਆ ਕਿ ਤੇ ਰਾਜਨੀਤਿਕ ਬੰਦੇ ਜਿਹੜੇ ਆ ਹਵਾ-ਹਵਾਈ ਗੱਲਾਂ ਕਰ ਜਾਂਦੇ ਆ, ਕੀ ਤੁਸੀਂ ਇਸ ਗੱਲ ਨੂੰ ਐਸਟੈਬਲਿਸ਼ ਕਰ ਸਕਦੇ ਜੇ? ਤੇ ਉਹਨੇ ਆਖਿਆ ਕਿ ਹਾਂ, ਮੈਂ ਤੁਹਾਡੇ ਨਾਲ ਜ਼ੁਬਾਨ ਕਰਦਾ, ਮੈਂ ਆਉਣ ਵਾਲੇ ਸਮੇਂ ਦੇ ਵਿੱਚ ਤੱਥਾਂ ਸਹਿਤ ਇਸ ਚੀਜ਼ ਨੂੰ ਸਾਬਤ ਕਰਾਂਗਾ। ਸੋ ਰਾਜਨੀਤੀ ਦਿਲਚਸਪ ਬਣ ਜਾ ਰਹੀ ਆ ਕਿ ਅਫਸਰਸ਼ਾਹੀ ਦਾ, ਖਾਸ ਤੌਰ ਤੇ ਪੁਲਿਸ ਮਹਿਕਮੇ ਦਾ ਇੱਕ ਐਸਾ ਸਾਬਕਾ ਅਫਸਰ ਇੱਕ ਤੇ ਹੱਥ ਮਾਰ ਕੇ ਕਹਿ ਰਿਹਾ ਕਿ ਸਬੂਤ ਦਊਂਗਾ, ਜਿਹਦੀ ਚਰਚਾ ਹੀ ਨਹੀਂ ਹੈ, ਜਿਹਦੀ ਫੈਨ ਫੋਲੋਇੰਗ ਵੀ ਹੈਗੀ ਆ ਪੰਜਾਬ ਦੇ ਵਿੱਚ। ਸੋ ਦੇਖਾਂਗੇ ਕਿ ਕੀ ਉਹ ਵੀ ਦੂਜੇ ਰਾਜਨੀਤਿਕ ਬੰਦਿਆਂ ਵਾਂਗੂ ਗੱਲ ਕਹਿ ਦਿੱਤੀ ਤੇ ਉਸ ਤੋਂ ਬਾਅਦ ਫਿਰ ਗੱਲ ਭੁੱਲ ਭੁਲਾ ਗਈ, ਉਸ ਨੀਤੀ ਤੇ ਚੱਲਦੇ ਆ, ਜਾਂ ਜਿੱਦਾਂ ਇਹਨਾਂ ਨੇ ਕਮਿਟਮੈਂਟ ਕੀਤੀ ਆ ਕਿ ਦੇਖੋ ਸਮਾਂ ਆਉਣ ਤੇ ਮੈਂ ਸਾਰੇ ਭੇਤ ਖੋਲੂੰਗਾ। ਇੰਤਜ਼ਾਰ ਰਹੇਗਾ ਕਿ ਉਹ ਭੇਤ ਖੁੱਲਣਗੇ। ਬਿਲਕੁਲ ਜੀ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਅਗਲੀ ਮਿੰਟ 'ਚ ਗੱਲ ਕਰੀਏ ਸੁਖਬੀਰ ਬਾਦਲ ਦਾ, ਕਿਸਾਨਾਂ ਨੇ ਉਹਨਾਂ ਦੇ ਸ਼ਹਿਰ ਵਿੱਚ ਵੀ ਖਹਿੜਾ ਨਾ ਛੱਡਿਆ। ਖਹਿੜਾ ਤੇਰਾ ਨਹੀਂ ਛੱਡਣਾ, ਭਾਵੇਂ ਲੱਗ ਜਾਣ ਹੱਥ ਗੜੀਆਂ। ਇੱਥੇ ਦੇ ਮਾਮਲੇ ਇਸ ਤਰ੍ਹਾਂ ਦੇ ਕੁਛ ਬਣੇ ਪਏ ਨੇ। ਖੈਰ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਆਪਣਾ ਸ਼ਹਿਰ ਹੈ ਜਿਹੜਾ, ਉਹ ਗਿੱਦੜਬਾਹ ਵੀ ਬਣ ਜਾਂਦਾ ਵੈਸੇ, ਕਿਉਂਕਿ ਬਾਦਲ ਪਿੰਡ ਦੀ ਜੇ ਆਪਾਂ ਭੂਗੋਲਿਕ ਤੌਰ 'ਤੇ ਲੋਕੇਸ਼ਨ ਵੇਖਾਂਗੇ, ਉਹ ਕੁਛ ਇਸ ਤਰ੍ਹਾਂ ਦੀ ਹੈ। ਡੱਬ ਵਾਲੀ ਮੰਡੀ ਤੋਂ ਵੀ ਕੁਛ ਕੁ ਕਿਲੋਮੀਟਰ ਦੂਰ ਆ। ਡੱਬ ਵਾਲੀ ਮੰਡੀ ਦਾ ਇੱਕ ਹਿੱਸਾ ਹਰਿਆਣੇ 'ਚ ਆ, ਰੇਲਵੇ ਟਰੈਕ ਦੇ ਦੂਜੇ ਪਾਸੇ ਹਰਿਆਣਾ ਤੇ ਇੱਧਰਲੇ ਪਾਸੇ ਪੰਜਾਬ ਆ, ਕਿੱਲਿਆਂ ਵਾਲੀ ਸਾਈਡ ਕਹਿੰਦੇ ਆ, ਉੱਥੋਂ ਕੁਛ ਕੁ ਕਿਲੋਮੀਟਰ ਦੂਰ ਆ। ਫਿਰ ਜੇ ਤੁਸੀਂ ਦੇਖੋਗੇ ਤੇ ਦੂਜੇ ਪਾਸੇ ਬਠਿੰਡਾ ਵੀ ਆ ਜਾਂਦਾ ਇਹਨਾਂ ਨੂੰ, ਫਿਰ ਤੀਜੇ ਪਾਸੇ ਗਿੱਦੜਬਾਹ ਵੀ ਆ ਤੇ ਮਲੋਟ ਵੀ ਆ, ਪਰ ਸਬ ਡਿਵੀਜ਼ਨ ਬਾਦਲ ਨੂੰ ਮਲੋਟ ਪੈਂਦੀ ਹੈ। ਮਤਲਬ ਕਿ ਸਾਰਾ ਕਾਰਵਾਰ ਜਿਹੜਾ ਮਲੋਟ ਤੋਂ ਚੱਲਦਾ, ਸੋ ਇਸ ਕਰਕੇ ਇਹਨਾਂ ਦਾ ਸ਼ਹਿਰ ਜਿਹੜਾ ਮਲੋਟ ਹੀ ਬਣਦਾ। ਤਾਂ ਮਲੋਟ ਦੇ ਵਿੱਚ ਜ਼ਾਰਾ ਜੀ ਗੱਲ ਆ ਕਿ ਭਾਈ ਇਹਨਾਂ ਦੀ ਸਪੋਰਟ ਤੇ ਹੈਗੀ ਆ। ਅੱਜ ਵੀ ਜਦੋਂ ਐਂਟਰ ਹੋਏ ਆ, ਮਾਰ ਉੱਥੇ ਢੋਲ ਨਗਾਰੇ, ਲੋਕਾਂ ਦੇ ਵਿੱਚ ਉਤਸ਼ਾਹ ਸੀ, ਕਿਉਂਕਿ ਅਕਾਲੀਆਂ ਦਾ ਗੜ੍ਹ ਆ, ਖਾਸ ਤੌਰ 'ਤੇ ਬਾਦਲ ਫੈਮਿਲੀ ਦੀ ਇੱਥੇ ਬਹੁਤ ਪਕੜ ਆ। ਪਰੰਤੂ ਕਿਸਾਨ ਵੀ ਆਏ। ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਕਿਸਾਨ ਜਿਹੜੇ ਆ, ਜਿਹੜਾ ਕਿ ਇਹਨਾਂ ਦਾ ਕੋਰ ਵੋਟ ਬੈਂਕ ਆ, ਕਿਉਂਕਿ ਪੇਂਡੂ ਵੋਟ ਬੈਂਕ ਹੀ ਰਿਹਾ ਨਾ, ਸਥਿਰ ਵੋਟ ਬੈਂਕ ਜੇ ਆਪਾਂ ਅਕਾਲੀਆਂ ਦਾ ਕਹੀਏ, ਤਾਂ ਉਸੇ
ਕੋਰ ਵੋਟ ਬੈਂਕ ਦੇ ਵਿੱਚੋਂ ਇੱਕ ਗਰੁੱਪ ਇਸ ਤਰ੍ਹਾਂ ਦਾ ਵੀ ਖੜਾ ਸੀਗਾ ਜਿਹੜਾ ਕਹਿੰਦਾ ਸੀ ਆਓ ਜੀ ਆਇਆਂ ਨੂੰ, ਤੁਹਾਡਾ ਸਵਾਗਤ ਕਰਦੇ ਹਾਂ। ਖੈਰ ਇਹਨਾਂ ਨੇ ਦਾਣਾ ਮੰਡੀ 'ਚ ਪ੍ਰੋਗਰਾਮ ਰੱਖਿਆ ਸੀ। ਇੱਧਰ ਜਦੋਂ ਇਹਨਾਂ ਦੇ ਪਿੰਡ ਤੋਂ ਐਂਟਰ ਹੁੰਦੇ ਆ ਮਲੋਟ ਵੱਲੋਂ, ਤੇ ਦਾਨੇ ਵਾਲਾ ਚੌਂਕ ਪੈਂਦਾ, ਦਾਨੇ ਵਾਲੇ ਚੌਂਕ ਤੋਂ ਮਤਲਬ ਕਿ ਸਾਰਾ ਸ਼ਹਿਰ ਕ੍ਰਾਸ ਕਰਕੇ, ਹਾਈਵੇ ਕ੍ਰਾਸ ਕਰਕੇ ਦੂਜੇ ਪਾਸੇ ਦਾਣਾ ਮੰਡੀ ਆ, ਤੇ ਦਾਣਾ ਮੰਡੀ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ। ਉੱਥੇ ਕਿਸਾਨ ਪਹਿਲਾਂ ਹੀ ਪਹੁੰਚੇ ਹੋਏ ਸਨ, ਤੇ ਉਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਪ੍ਰਸ਼ਾਸਨ ਨੂੰ ਕਿ ਦੇਖੋ ਗੱਲ ਇਹ ਆ ਕਿ ਸਾਨੂੰ ਰੋਕੋ ਨਾ ਟੋਕੋ ਨਾ, ਪ੍ਰਧਾਨ ਜੀ ਨਾਲ ਸਾਡੀ ਮੁਲਾਕਾਤ ਕਰਵਾ ਦਿਓ, ਅਸੀਂ ਆਪਣਾ ਇੱਕ ਸੰਵਾਦ ਰਚਾਉਣਾ ਵਾ, ਗੱਲਬਾਤ ਕਰਨੀ ਆ, ਸਵਾਲ ਜਵਾਬ ਹੋਣਗੇ, ਸਾਡੇ ਸਵਾਲ ਹੋਣਗੇ, ਉਹਨਾਂ ਦੇ ਜਵਾਬ ਹੋਣਗੇ, ਜੇ ਉਹਨਾਂ ਦਾ ਕੋਈ ਸਵਾਲ ਹੋਇਆ ਤੇ ਅਸੀਂ ਜਵਾਬ ਦੇ ਦੇਵਾਂਗੇ। ਤੇ ਇਸ ਤਰ੍ਹਾਂ ਕਰਦੇ ਕਰਾਉਂਦੇ ਉਹਨਾਂ ਨੂੰ ਡੱਕੀ ਰੱਖਿਆ, ਇਹਨਾਂ ਨੇ ਰੋਕੀ ਰੱਖਿਆ ਕਿ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਤੁਹਾਨੂੰ ਮਿਲ ਕੇ ਜਾਣਗੇ। ਉੱਥੋਂ ਪ੍ਰਧਾਨ ਨੇ ਆਪਣਾ ਪ੍ਰੋਗਰਾਮ ਜਿਹੜਾ ਉਹ ਪੂਰਾ ਕਰ ਲਿਆ ਤੇ ਉੱਥੋਂ ਕਾਫਲਾ ਰਵਾਨਾ ਹੋ ਗਿਆ। ਹੁਣ ਕਿਉਂਕਿ ਜਿੱਥੇ ਵੀ ਜਾਂਦੇ ਨੇ ਇਹਨਾਂ ਦੀ ਕੰਪੇਨ ਦਾ ਸਾਰਾ ਕਹਿ ਲਓ ਕਿ ਫਾਰਮੈਟ ਕੁਛ ਐਸਾ ਹੈ ਕਿ ਜਿਹੜੇ ਵੀ ਹਲਕੇ 'ਚ ਜਾਂਦੇ ਪੂਰਾ ਦਿਨ ਬਿਤਾਉਂਦੇ ਨੇ, ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ ਕਰਦੇ ਆ। ਫਿਰ ਤੁਹਾਨੂੰ ਪਤਾ ਹੀ ਆ ਅੱਜ ਸੋਸ਼ਲ ਮੀਡੀਆ ਦਾ ਯੁੱਗ ਆ, PR ਵੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਤੁਸੀਂ ਦੇਖਿਆ ਹੋਏਗਾ ਅੱਜ ਗਏ ਸੀਗੇ, ਇੱਕ ਬਹੁਤ ਵੱਡਾ ਸਵੀਟ ਹਾਊਸ ਆ ਸਾਡੇ ਉਰੇ ਮਲੋਟ, ਉਹਦੇ ਵਿੱਚ ਇਹਨਾਂ ਨੇ ਵੇਸਣ ਦੇ ਲੱਡੂ ਵਗੈਰਾ ਖਾਧੇ, ਉਹਦੀਆਂ ਫੋਟੋਆਂ ਪਾਈਆਂ ਗਈਆਂ। ਫਿਰ ਜੁੱਤੀਆਂ ਸਾਡੇ ਬਹੁਤ ਬਣਦੀਆਂ ਇੱਥੇ, ਜਿਹੜੀ ਪੰਜਾਬੀ ਜੁੱਤੀ ਆਪਾਂ ਪਾਉਂਦੇ ਆ ਨਾ, ਮਲੋਟ ਮੁਕਤਸਰ ਇਸ ਏਰੀਏ ਦੀਆਂ ਜੁੱਤੀਆਂ ਬੜੀਆਂ ਮਸ਼ਹੂਰ ਨੇ, ਫਾਜ਼ਿਲਕਾ ਏਰੀਏ ਦੀਆਂ। ਇਹ ਮਲੋਟ ਬੜੇ ਵੱਡੇ ਇਸ ਤਰ੍ਹਾਂ ਦੇ ਮਤਲਬ ਕਿ ਹੁਣ ਤਾਂ ਸ਼ੋਰੂਮ ਹੀ ਬਣ ਗਏ ਆ, ਵੱਡੇ ਕਾਰੋਬਾਰੀ ਹੈਗੇ ਆ, ਤੇ ਉੱਥੇ ਵੀ ਗਏ ਆ। ਤਾਂ ਉਹ ਵੀ ਇੱਕ ਤਰ੍ਹਾਂ ਨਾਲ ਇਹ ਤੁਸੀਂ ਦੇਖੋਗੇ ਅਲੱਗ ਰੰਗ ਹੈ ਇਸ ਵਾਰੀ, ਕਿ ਉਹ ਵੀ PR ਵੀ ਕੀਤਾ ਜਾਂਦਾ। ਜਿਵੇਂ ਮਸਲਨ ਆਪਾਂ ਦੇਖਿਆ ਹੋਏਗਾ ਕੱਲ੍ਹ ਸ਼ਾਇਦ ਇਹ ਆ ਰਹੇ ਸੀਗੇ ਤੇ ਦੀਪਕ ਢਾਬੇ ਤੋਂ ਇਹਨਾਂ ਨੇ ਫੋਟੋਆਂ ਪਾਈਆਂ ਨੇ, ਉੱਥੇ ਲੋਕ ਰੋਟੀ ਖਾ ਰਹੇ ਸੀਗੇ, ਉਹਨਾਂ ਦੇ ਨਾਲ ਸੈਲਫੀ ਵਗੈਰਾ, ਮਤਲਬ ਕਿ ਇਸ ਤਰ੍ਹਾਂ PR ਵਾਲਾ ਪਾਰਟ ਵੀ ਹੈ। ਅੱਛਾ, ਜਦੋਂ ਇਹ ਉੱਥੋਂ ਚੱਲ ਗਏ ਨੇ, ਫਿਰ ਕਿਸਾਨਾਂ ਦਾ ਗੁੱਸਾ ਜਿਹੜਾ ਉਹ 7ਵੇਂ ਅਸਮਾਨ 'ਤੇ ਚੜ੍ਹ ਗਿਆ ਕਿ ਤੁਸੀਂ ਸਾਨੂੰ ਸਵੇਰ ਦਾ ਖਿਲਾਰ ਰੱਖਿਆ, ਹੁਣ ਪ੍ਰਧਾਨ ਜੀ ਸਾਨੂੰ ਮਿਲਿਆ ਤੋਂ ਬਗੈਰ, ਦਰਸ਼ਨ ਦਿੱਤਿਆਂ ਤੋਂ ਬਗੈਰ ਹੀ ਚਲੇ ਗਏ, ਕੋਈ ਗੱਲ ਨਹੀਂ ਅਸੀਂ ਲੱਭ ਲਾਂਗੇ। ਚਲੋ ਫਿਰ ਜੀ ਉਹ ਪਿੱਛੇ ਚਲੇ ਗਏ। ਉੱਥੇ ਫਿਰ ਜਦੋਂ ਗਏ ਤੇ ਇਹਨਾਂ ਨੇ ਫਿਰ ਆਖਿਆ ਕਿ ਇੱਦਾਂ ਕਰੋ ਕਿ ਕੁਛ ਕੁ ਬੰਦੇ ਤੁਸੀਂ ਆ ਜਾਓ, ਤੁਹਾਡਾ ਅਸੀਂ ਭਾਈ ਉੱਥੇ ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਵਾ ਦਿੰਦੇ ਹਾਂ। ਤੇ ਦੱਸਦੇ 11 ਬੰਦੇ ਗਏ, ਮੈਨੂੰ ਟ੍ਰਿਬਿਊਨ ਦੇ ਪੱਤਰਕਾਰ ਨੇ ਦੱਸਿਆ, ਉੱਥੋਂ ਦੇ ਸਥਾਨਕ ਪੱਤਰਕਾਰ ਨੇ, ਕਿ 11 ਬੰਦੇ ਗਏ ਸੀ। ਉਹ ਵੀ ਲਿਸਟ ਕੀਤੇ ਗਏ, ਪਹਿਲਾਂ 11 ਬੰਦੇ ਗਏ ਨੇ, ਪਰੰਤੂ ਫਿਰ ਉਹਨਾਂ ਨੇ ਬਾਹਰ ਆ ਕੇ ਉਹੀ ਗੱਲ ਕਹੀ ਆ ਕਿ ਪ੍ਰਧਾਨ ਜੀ ਕੋਈ ਚੱਜ ਦਾ ਕੋਈ ਠੋਸ ਜਵਾਬ ਨਹੀਂ ਦੇ ਸਕੇ, ਜਿਵੇਂ ਕਿ ਕਿਸਾਨਾਂ ਨੇ ਪਿਛਲੀ ਵਾਰੀ ਵੀ ਕਿਹਾ ਫਿਰੋਜ਼ਪੁਰ ਦੇ ਵਿੱਚ। ਹੁਣ ਉਹਨਾਂ ਨੇ ਕਿਹਾ ਕਿ ਅਸੀਂ ਗਾਂਹ ਵੀ ਵਿਰੋਧ ਜਾਰੀ ਰੱਖਾਂਗੇ। ਸੋ ਕਹਿਣ ਦਾ ਭਾਵ ਇਹ ਹੋਇਆ ਕਿ ਠੀਕ ਹੈ, ਇਹ ਜਾ ਰਹੇ ਨੇ ਤੇ ਵਿਰੋਧ ਜਿਹੜਾ ਉਹ ਆਪਣੀ ਥਾਂ 'ਤੇ ਆ। ਇਹਨਾਂ ਦਾ ਜਿਹੜਾ ਕੰਪੇਨ ਆ ਉਹ ਮਤਲਬ ਕਿ ਜਿਵੇਂ ਆਮ ਤੌਰ 'ਤੇ ਤੁਸੀਂ ਦੇਖੋਗੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਜ਼ੋਰ ਲਾਇਆ, ਪਰ ਬਾਅਦ ਦੇ ਵਿੱਚ ਹੰਭ ਗਏ, ਕਿਸਾਨਾਂ ਤੋਂ ਹੰਭ ਗਏ। ਮਤਲਬ ਕਿ ਇਹਨਾਂ ਨੇ ਤਕਰੀਬਨ ਹੁਣ ਕਹਿ ਲਓ ਕਿ ਮੀਟਿੰਗਾਂ ਜਿਹੜੀਆਂ ਹੁੰਦੀਆਂ ਗੁੱਝੀਆਂ ਮੀਟਿੰਗਾਂ ਹੁੰਦੀਆਂ। ਕਾਂਗਰਸ ਨਿਕਲ ਨਹੀਂ ਰਹੀ, ਕਾਂਗਰਸ ਖੁੱਲ੍ਹ ਕੇ ਹਾਲੇ ਤੁਹਾਨੂੰ ਪਤਾ ਹੀ ਉਹਨਾਂ ਦਾ ਆਪਣਾ ਕਲੇਸ਼ ਵਾ। ਤਾਂ ਅਕਾਲੀ ਪ੍ਰਚਾਰ ਦੇ ਵਿੱਚ ਤੇ ਜਾ ਰਹੇ ਨੇ, ਪਰ ਸਮੱਸਿਆ ਹੁਣ ਇਹੀ ਖੜੀ ਹੋ ਗਈ ਹੈ ਸਭ ਤੋਂ ਵੱਡੀ, ਕਿ ਇੱਕ ਇਸ ਤਰ੍ਹਾਂ ਦਾ ਜਿਹੜਾ ਗਰੁੱਪ ਹੈ, ਪ੍ਰੈਸ਼ਰ ਗਰੁੱਪ ਹੈ, ਜੇ ਉਹਦੇ ਨਾਲ ਜਨਤਕ ਤੌਰ 'ਤੇ ਸੰਵਾਦ ਕਰਦੇ ਆ ਤਾਂ ਵੀਡੀਓ ਵਾਇਰਲ ਹੋ ਜਾਂਦੀ ਆ, ਫਿਰ ਤੁਹਾਨੂੰ ਪਤਾ ਹੀ ਆ। ਤੇ ਜੇ ਮਤਲਬ ਕਿ ਨਹੀਂ ਕਰਦੇ ਤੇ ਤਦ ਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਗੱਲ ਉਲਟ ਜਾਂਦੀ ਹੈ। ਸੋ ਇਸ ਕਰਕੇ ਪੋਜੀਸ਼ਨ ਕਸੂਤੀ ਆ, ਪਰ ਅਕਾਲੀ ਦਲ ਫਿਰ ਵੀ ਕੰਪੇਨ ਦਾ ਕੰਮ ਕਰ ਰਿਹਾ ਜਿਹੜਾ ਸ਼ੁਰੂ ਕਰ ਚੁੱਕਾ ਵਾ। ਔਰ ਇਹਦੇ ਵਿੱਚ ਅੱਜ ਵੀ ਬਲੌਰ ਤੋਂ ਹਰਪ੍ਰੀਤ ਸਿੰਘ ਕੋਟ ਭਾਈ ਉਹ ਇਹਨਾਂ ਨੇ ਡਿਕਲੇਅਰ ਕਰ ਦਿੱਤੇ ਆ ਕੈਂਡੀਡੇਟ, ਤੇ ਵੈਸੇ ਉਹ 7 'ਚ ਵੀ ਜਿੱਤ ਗਏ ਸੀ ਮੇਰੇ ਖਿਆਲ ਦੇ ਨਾਲ, 12 'ਚ ਵੀ ਜਿੱਤ ਗਏ। ਬੜੀ ਨੌਜਵਾਨ ਉਮਰ ਦੇ ਵਿੱਚ ਹੀ ਉਹਨਾਂ ਨੇ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ, ਕਿਉਂਕਿ ਉਹਨਾਂ ਦੇ ਪਿਤਾ ਜੀ ਇੱਥੋਂ ਜਿੱਤਦੇ ਹੁੰਦੇ ਸਨ, ਇੱਥੋਂ ਇਲੈਕਸ਼ਨ ਲੜਦੇ ਹੁੰਦੇ ਸਨ। ਬਾਅਦ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ, ਉਹਨਾਂ ਦੀ ਜਗ੍ਹਾ ਫਿਰ ਇਹਨਾਂ ਨੇ ਸਿਆਸੀ ਵਿਰਾਸਤ ਅੱਗੇ ਤੋਰੀ ਆ। ਤਾਂ 12 ਦੇ ਬਾਅਦ ਮੇਰੇ ਖਿਆਲ ਦੇ ਨਾਲ 17 'ਚ ਇਹਨਾਂ ਨੂੰ ਭੇਜ ਦਿੱਤਾ ਗਿਆ ਸੀ, ਪੁੱਛੋ ਉੱਥੇ ਹਾਰ ਗਏ ਸੀਗੇ। ਇੱਥੇ ਦਿੱਤੀ ਸੀ ਇਹਨਾਂ ਨੇ ਟਿਕਟ ਦਰਸ਼ਨ ਸਿੰਘ ਨੂੰ, ਉਹ ਵੀ ਹਾਰ ਗਿਆ ਸੀ ਮਲੋਟ ਤੋਂ 5,000 ਮਾਰਜਨ ਸੀਗਾ ਮੇਰੇ ਖਿਆਲ ਦੇ ਨਾਲ। ਪਰ ਆਮ ਆਦਮੀ ਪਾਰਟੀ ਨੇ ਵੋਟ ਬੜੀ ਖਿੱਚੀ ਸੀ, ਆਮ ਆਦਮੀ ਪਾਰਟੀ ਹਿਸਾਬ ਨਾਲ 38,000 ਵੋਟ ਲੈ ਗਈ ਸੀ, ਤੇ ਜੇਤੂ ਨੂੰ ਸੀ ਮੇਰੇ ਖਿਆਲ ਦੇ ਨਾਲ 49,000, ਤੇ ਜਿਹੜਾ ਸੈਕਿੰਡ ਨੰਬਰ 'ਤੇ ਸੀ ਅਕਾਲੀ ਕੈਂਡੀਡੇਟ ਉਹਨੂੰ ਸੀਗੀ 44-45,000। ਸੋ ਹਿਸਾਬ ਲਾ ਲਓ ਕਿ ਮਲੋਟ ਦੀ ਤਕੋਨੀ ਟੱਕਰ ਹੋਈ ਸੀਗੀ, ਬਹੁਤ ਜ਼ਬਰਦਸਤ ਟੱਕਰ ਹੋਈ ਸੀਗੀ। ਤਾਂ ਖੈਰ ਦੇਖਦੇ ਹਾਂ ਕੀ ਬਣਦਾ, ਪਰ
ਦਿਲਚਸਪ ਗੱਲ ਹੈ ਕਿ ਇੱਕ ਪਾਸੇ ਕੰਪੇਨ ਹੈ, ਪੀਆਰ ਸਭ ਕੁਝ ਹੋ ਰਿਹਾ ਵਾ, ਪਰ ਵਿਰੋਧ ਮਸਲਸਲ ਚੱਲ ਰਿਹਾ। ਔਰ ਇਹ ਇੱਕ ਨਵੀਂ ਕਿਸਮ ਦੀ ਆਪਾਂ ਫਿਰਤ ਵੀ ਕਹਿ ਸਕਦੇ ਹਾਂ ਪੈ ਰਹੀ ਆ ਕਿ ਸਮਾਜ ਜਿਹੜਾ ਉਹ ਅੱਗੇ ਵੱਧ ਰਿਹਾ। ਜੀ ਜੀ ਜੀ। ਅਗਲੀ ਗੱਲ ਕਰੀਏ, ਸਿੱਧੂ ਦੇ ਸਲਾਹਕਾਰ ਦੇ ਬਿਆਨਾਂ ਬਾਰੇ ਹਰੀਸ਼ ਰਾਵਤ ਨੇ ਲਿਆ ਨੋਟਿਸ। ਦੇਖੋ ਸਲਾਹਕਾਰ ਸਿੱਧੂ ਨੇ ਲਾਏ ਨੇ, ਸਲਾਹਕਾਰ ਚਲੋ ਲਾ ਸਕਦੇ ਜਿੰਨੇ ਮਰਜ਼ੀ ਲਾਉਣ ਭਾਈ, ਆਪਣਾ ਕੀ ਢਿੱਡ ਦੁਖਦਾ ਵਾ। ਪਰ ਗੱਲ ਇਹ ਆ ਕਿ ਕਮਾਲ ਦੀ ਗੱਲ ਇਹ ਆ, ਸਲਾਹਕਾਰ ਲਾਏ ਨੇ ਸਲਾਹ ਲੈਣ ਵਾਸਤੇ, ਤੇ ਅੱਜ ਸਲਾਹਕਾਰ ਸੱਦੇ ਆ ਸ਼ਾਇਦ ਇਹ ਸਲਾਹ ਦੇਣ ਵਾਸਤੇ ਕਿ ਭਾਈ ਸ਼ਾਂਤੀ ਨਾਲ ਬੈਠੋ। तो सिद्धू साहब ने सलाह पता नहीं हाले कोई लई है कि नहीं सलाहकारां नूं, पर सलाह देनी जरूर पै गई कि भाई सूटे ना फसाओ, चैन च पहुंचा ना फसाओ, मामला अगे जा रहा। सो ये कुछ टिप्पणियां सन, निजी विचार आ हर एक दे आपो अपने, तुहानूं पता ही आ। पर कांग्रेस की अपनी एक पार्टी लाइन है, इन्हां दी अपनी एक आइडियोलॉजी आ, और वो मजबूरी भी है। तुहानूं पता बहुलतावाद दी राजनीति दे विच ये किहड़ा खिडारी कच्चे आ, इन्हां दा भी तो बहुत पुराना खेड आ। सो इस करके ये रफड़ पै गया। एक तो माली साहब ने जिहड़ा कश्मीर ते कीता, कोई ट्वीट किया या फेसबुक पोस्ट है, मैनूं पता नहीं है, कन्फर्म नहीं है। एक तो वो तालिबान वाला, फिर इस तो इलावा इंदिरा गांधी का कोई स्कैच सीगा। इस तरह मतलब कि 3-4 जिहड़े ट्वीट सीगे वो रौले का सबब बन गए। अज सदे सन माली साहब भी, गर्ग साहब भी गए सन। गर्ग साहब का एक बयान आया सी मेरे ख्याल दे नाल भारत पाकिस्तान के संबंधों नूं लैके, जां लहिंदे जां चढ़दे पंजाब के संबंधों नूं लैके, पक्का नहीं पता, परंतु कुछ इस तरह का ही सीगा क्योंकि लिबरल ख्यालां दे ने। तां अमरिंदर सिंह ने इन्हां चीज़ां का नोट्स लैके खंडन किया कि देखो तुसीं सेंसिटिव मुद्दों पर सलाह देनी जिहड़ी छड्डो, तुसीं बस सिद्धू साहब नूं सलाह देण तक महदूद रहो। इस तरह काफ़ी टकलबाजी हो गई इस वीकेंड से, कह लो इस चीज़ को लैके। तो सिद्धू नूं मीटिंग भी करनी पई सलाहकारां दे नाल। इस तो इलावा अज अकाली दल बादल वल्लों प्रैस कॉन्फ्रेंस भी की गई है इस मुद्दे ते। कसूते जे फस गया, नैशनल टीवी ते भी रौला पैंदा, तुहानूं पता ही आ। इस तो इलावा जे आपां वेखीए तां हरीश रावत नूं भी बयान देना पिया। आम तौर ते बयान दिंदे नहीं है। सो हरीश रावत होरां ने जिहड़ी गल कही आ, वो कहंदे एक तां उन्होंने कहना ही है ज़रा जी गल कि कश्मीर अटुट अंग आ, वो कहना ही पएगा। अखंड भारत जिद्दां वो कहंदे आ, इन्हां नूं भी कहना ही पैंदा कि कश्मीर अटुट अंग आ। सो दूजे पासे नाल इन्हां ने कहा कि मैं थोड़ा जिहा जिन्ना कुछ जानना चाहया तो उहदे विच यही साफ आया कि बयान तोड़े मरोड़े गए, सारे इहो गल कहंदे आ, पर जेकर दोषी पाए जांदे हन तां इन्हां दे खिलाफ कार्रवाई की जाएगी। सो मसला जिहड़ा वो फिर उलझदा नज़र आ रहा, क्योंकि तुसीं वेखी होनी वो तस्वीर कि सिसमा गए सन सिद्धू ते नाल कुछ होर व्यक्ति इन्हां दे अपने जिहड़े साथी आ, परंतु उस तो बाद लोगों ने अंदाजा लाया कि हाँ ठीक है हुण इन्हां दा मसला जिहड़ा निबड़ गया। पर जिवें ही इन्हां पोस्टां नूं जां इन्हां विचारां नूं एक तरह नाल हथियार बना के अमरिंदर सिंह ने एक नवीं लड़ाई शुरू कर दी, मामला जिहड़ा हाई कमान तक पहुँच गया। इतों यही अंदाजा लगता है कि भाई एक फोटो जे इकट्ठियां दी आ गई आ, ये ना समझो कि सारा कुछ निबड़ गया, बहुत कुछ बाकी है लल्ला। जी जी जी। अगली मिंटू जी गल करिए चूड़ी वाले दी कुटमार मामले विच पीड़त दे उत्ते केस दर्ज। देखो जुल्म की इंतहा है, जुल्म की इंतहा भी की है कि मैं कहूँगा कि एक ना धक्केशाही दी, जाबर दी। असीं कहने हैं कि तालिबानी 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 किसी एक रूप च नहीं हुंदा, तालिबान एक किसी एक रूप च नहीं हुंदा। तालिबान पता नहीं तुहाडे आले दुआले किथे तुहानूं टक्कर जावे इंडिया दे विच। इन्हां ने करतूत कीती इंदौर दे विच एक एरिए च, मतलब कि बहु गिणती जिथे ज़्यादा रहिंदे सन, उत्थे गया नौजवान, मुस्लिम नौजवान सी, ਉਹਨੂੰ बड़ा ही कुटिया गया, बड़ा ही कुटिया गया कि तू हिंदुआं दे विहड़े च कातों आ गया चूड़ियां लैके। देख लो चूड़ियां भी मजहबी रंग दे विच रंगीआं गईआं। चूड़ियां ते खुशियां दा एक प्रतीक है ना बीबियां वास्ते। सौन च आपां भी वेखने आ अपनियां भी घरां दीयां धीआं भैणां चढ़ाउंदियां ने, खुशी दा एक सबब आ। हुण असीं खुशियां भी जिहड़ियां हिसाब ला लो कि नफरत दे विच मैं विन के रख दित्तियां ने। अच्छा कुटिया गया, फिर इस तो इलावा जिहड़ा हैगा सीगा उत्थों दा होम मिनिस्टर नरोत्तम
ਉਹ ਇਸ ਗੱਲ ਤੇ ਆ ਗਿਆ। ਵੇਖੋ ਬੇਸ਼ਰਮੀ ਦੀ ਹੱਦ ਆ। ਜੀ ਕਹਿੰਦਾ ਕਿ ਇਹ ਬੰਦਾ ਜਿਹੜਾ ਸੀਗਾ ਨਾ, ਇਹ ਆਪਣੀ ਪਛਾਣ ਲੁਕਾ ਕੇ ਚੂੜੀਆਂ ਵੇਚ ਰਿਹਾ ਸੀ। ਲੈ ਦੱਸੋ, ਜਸਟੀਫਾਈਡ ਕਰ ਰਿਹਾ ਇੱਕ ਤਰ੍ਹਾਂ ਨਾਲ ਕੁੱਟਮਾਰ ਨੂੰ। ਜੋ ਉਹਨਾਂ ਨੇ ਕੀਤਾ ਬੇਕਿਰਕੀ ਦੇ ਨਾਲ ਉਸ ਮੁੰਡੇ ਨੂੰ ਕੁੱਟਿਆ। 22 ਵਰਿਆਂ ਦਾ ਤਾਂ ਮੁੰਡਾ ਸੀ ਹਲੇ, 22 ਵਰਿਆਂ ਦਾ। ਤੁਸੀਂ ਹਿਸਾਬ ਲਾ ਲਓ ਕਿ ਭੀੜ ਉਹਨੂੰ ਕੁੱਟਦੀ ਹੋਵੇ, ਬੁਰੀ ਤਰ੍ਹਾਂ ਕੁੱਟਦੀ ਹੋਵੇ, ਤੇ ਕੀ ਹਾਲ ਹੋਇਆ ਹੋਵੇਗਾ ਉਹਦਾ, ਹਸ਼ਰ ਕੀ ਹੋਇਆ ਹੋਵੇਗਾ। ਅੱਛਾ, ਉਹਨੂੰ ਕਹਿੰਦਾ ਕਿ ਦੇਖੋ ਜੀ, ਇਹ ਗੱਲ ਇਹ ਆ ਕਿ ਇਹ ਨਾ ਪਛਾਣ ਲਗਾ ਕੇ ਇਹ ਹਿੰਦੂ ਇਲਾਕੇ ਦੇ ਵਿੱਚ ਚੂੜੀਆਂ ਵੇਚ ਰਿਹਾ ਸੀ। ਦੱਸੋ ਕਮਾਲ ਹੋ ਗਏ। ਆਖੇ 2 ਇਹਦੇ ਕੋਲੋਂ ਆਧਾਰ ਕਾਰਡ ਫੜੇ ਆ। ਉਹਨੇ ਸਾਫ਼ ਕਿਹਾ, ਉਹਨੇ ਕਿਹਾ ਦੇਖੋ ਮੇਰਾ ਪਹਿਲਾ ਆਧਾਰ ਕਾਰਡ, ਮੇਰਾ ਨਾਂ ਭੂਰਾ ਹੈ, ਪਿੰਡ ਦਾ ਨਾਮ ਮੇਰਾ ਭੂਰਾ ਹੈ, ਘਰ ਦਾ ਨਾਮ ਮੇਰਾ ਭੂਰਾ ਹੈ। ਭੂਰੇ ਦਾ ਨਾਮ ਤੇ ਬਣਿਆ ਸੀਗਾ, ਉਹ ਮੇਰੇ ਲਈ ਸਮੱਸਿਆ ਪੈਦਾ ਹੋ ਗਈ ਤੇ ਮੈਂ ਆਪਣਾ ਨਾਮ ਠੀਕ ਕਰਾਇਆ। ਔਰ ਆਧਾਰ ਕਾਰਡ ਇਸ ਤਰ੍ਹਾਂ ਦੀ ਚੀਜ਼ ਆ ਇੱਥੇ ਰਾਜ ਕਰਨਵੀਰ ਸਿੰਘ ਜੀ, ਮਤਲਬ ਮੇਰੀ ਇੱਕ ਫੋਟੋ ਖਰਾਬ ਸੀ ਆਧਾਰ ਕਾਰਡ ਤੇ, ਮੈਨੂੰ ਉਹ ਦੁਬਾਰਾ ਕਰਵਾਉਣੀ ਪਈ ਕਿਉਂਕਿ ਕਈ ਥਾਵਾਂ ਤੇ ਮੰਨਦੇ ਨਹੀਂ ਸਨ, ਮਤਲਬ ਕਿ ਜਿੱਥੇ ਆਪਾਂ ਕਿਤੇ ਕੋਈ ਪਛਾਣ ਦਿਖਾਣੀ ਆ। ਤਾਂ ਹੁਣ ਦੇਖੋ, ਜਿਹੜਾ ਦੂਜਾ ਆਧਾਰ ਕਾਰਡ ਉਹ ਵੀ ਮੇਰੇ ਕੋਲ ਹੀ ਆ, ਮੈਂ ਉਹਨੂੰ ਸੁੱਟ ਤਾਂ ਸਕਦਾ ਨਹੀਂ ਕਿਤੇ, ਜਾਂ ਉਹਨੂੰ ਨਸ਼ਟ ਕਰ ਲਈ, ਉਹ ਵੀ ਘਰੇ ਪਿਆ। ਹੁਣ ਮੰਨ ਲਓ ਜੇ ਨਾਂ ਦੀ ਕਰੈਕਸ਼ਨ ਕਰਾਉਣੀ ਹੈ, ਇੱਕ ਤਾਂ ਆਪਣੇ ਕੋਲ ਹੀ ਰਹੇਗਾ ਨਾ ਜੀ, ਰਹੇਗਾ, ਆਪਾਂ ਉਹਨੂੰ ਸੁੱਟ ਨਹੀਂ ਸਕਦੇ, ਕੱਲ ਨੂੰ ਕਿਤੇ ਕੋਈ ਵਰਤਿਆ ਨਾ ਜਾਵੇ, ਜਾਂ ਉਹਨੂੰ ਅੱਗ ਲਾ ਕੇ ਸਾੜ ਦੇਵੋ। ਹੁਣ ਤਾਂ ਇਹੀ ਆ ਕਿ ਜੇ ਮੈਂ ਰੱਖੀ ਬੈਠਾ, ਚੱਲ ਯਾਰ ਪਿਆ ਕੋਈ ਗੱਲ ਨਹੀਂ ਹੈ ਤਾਂ ਇੱਕੋ ਜਿਹੀ ਆ, ਫੋਟੋ ਦਾ ਫਰਕ ਆ, ਤਾਂ ਉੱਥੇ ਹੋ ਸਕਦਾ ਉਹਦੀ ਜੇਬ ਦੇ ਵਿੱਚ ਵੀ 2 ਕਾਰਡ ਆ ਜਾਣ। ਕਹਿਣ ਦਾ ਮਤਲਬ ਇਹ ਕਿ ਇਸ ਤਰ੍ਹਾਂ ਹੋ ਜਾਂਦਾ ਕਈ ਵਾਰ, ਤਾਂ ਹੁਣ ਬਿਨਾਂ ਪੁੱਛੇ ਤੋਂ, ਬਿਨਾਂ ਜਾਂਚੇ ਤੋਂ ਇਸ ਤਰ੍ਹਾਂ ਕਰਨਾ। ਔਰ ਦੂਜੀ ਗੱਲ, ਮੰਨ ਲਓ ਜੇ ਕੋਈ ਗਲਤ ਵੀ ਆ, ਇਸ ਤਰ੍ਹਾਂ 2 ਆਧਾਰ ਕਾਰਡ ਉਹਦੇ ਕੋਲ ਵੱਖਰੇ ਵੱਖਰੇ, ਇੱਕੋ ਬੰਦੇ ਨੇ 2 ਕਾਰਡ ਬਣਾਏ ਆ, ਤੇ ਉਹਦੀ ਪੁਲਿਸ ਕੰਪਲੇਂਟ ਕਰ ਸਕਦੇ ਹੋ ਤੁਸੀਂ। ਤੁਸੀਂ ਇਹ ਥੋੜ੍ਹੀ ਕਹਿ ਸਕਦੇ ਹੋ ਕਿ ਫਲਾਣਾ ਇਲਾਕਾ ਜਿਹੜਾ ਉਹ ਹਿੰਦੂਆਂ ਦਾ, ਉਹਦੇ 'ਚ ਮੁਸਲਮਾਨ ਐਂਟਰ ਨਾ ਹੋਵੇ, ਫਲਾਣਾ ਇਲਾਕਾ ਮੁਸਲਮਾਨਾਂ ਦਾ, ਉੱਥੇ ਕੋਈ ਹਿੰਦੂ ਵਿਚਾਰਾ ਛੋਟਾ ਮੋਟਾ ਠੇਲੇ ਵਾਲਾ, ਕੋਈ ਰੇਹੜੀ ਫੜੀ ਵਾਲਾ ਨਾ ਜਾਵੇ। ਤੇ ਫਿਰ ਇੱਥੇ ਇੰਡੀਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਡਿਵਾਈਡ ਹੀ ਕਰ ਦਿੱਤਾ ਤੁਸੀਂ। ਹੱਦ ਹੋ ਗਈ ਆ ਇਹ, ਤੇ ਤੁਸੀਂ ਆਪ ਹੀ ਇੱਧਰ ਨੂੰ ਤੁਰ ਪਏ ਹੋ। ਇਸ ਮੁਲਕ ਨੂੰ ਤੁਸੀਂ ਅਖੰਡ ਕੀ ਰੱਖਣਾ ਫਿਰ? ਕਿਉਂਕਿ ਤੁਹਾਡੀ ਤਾਂ ਸੋਚ ਹੀ ਇਹੋ ਜਿਹੀ ਆ, ਵੰਡਣ ਵਾਲੀ ਆ। ਪਰ ਸਭ ਤੋਂ ਘਟੀਆ ਜਿਹੜੀ ਇਸ ਮਾਮਲੇ ਦੇ ਵਿੱਚ ਕਰਤੂਤ ਕੀਤੀ ਗਈ ਆ, ਵੇਖ ਲਓ ਸਾਹਮਣੇ ਉਹਨੂੰ ਕੁੱਟਿਆ ਜਾ ਰਿਹਾ, ਵੀਡੀਓ ਵਾਇਰਲ ਹੋਈ, ਵੇਖੀ ਨਹੀਂ ਗਈ ਮੇਰੇ ਤੋਂ, ਤੇ ਕੁਝ ਸੈਕਿੰਡ ਵੇਖੀ ਆ ਮੈਂ ਤੇ ਬੰਦ ਕਰਤੀ। ਫਿਰ ਉਸ ਤੋਂ ਬਾਅਦ ਉਹ ਮੁੰਡਾ ਜਿਹੜਾ ਕੁੱਟਿਆ ਜਾ ਰਿਹਾ ਸਾਫ਼ ਦਿਖਾਈ ਦਿੰਦਾ, ਕੁੱਟਣ ਵਾਲੇ ਸਾਫ਼ ਦਿਖਾਈ ਦਿੰਦੇ ਆ। ਔਰ ਦੇਰ ਸ਼ਾਮ ਹੁਣ ਆਪਰੇਸ਼ਨ ਇਹ ਆ ਕਿ ਉਸੇ ਮੁੰਡੇ ਤੇ ਛੇੜਛਾੜ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਕਰ ਲਓ, ਦੇਖ ਲਓ ਹੁਣ ਮਿੰਟੂ ਜੀ ਕੀ ਬਣਨਾ ਆ, ਕੀ ਨਹੀਂ ਬਣਨਾ, ਕੀ ਲੋਕ ਉੱਥੇ ਕਰਨਗੇ, ਤੇ ਹਾਲਾਤ ਮਾੜੇ ਤੋਂ ਮਾੜਾ ਜਿਹੜਾ ਉਹ ਬਣਦਾ ਜਾ ਰਿਹਾ। ਤੇ ਸ਼ੁਕਰੀਆ ਮਿੰਟੂ ਜੀ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਸਮਾਂ ਸਮਾਪਤ ਹੈ, ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇੱਥੇ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਮੈਨੂੰ ਰਾਜ ਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।